ਅਗਲੀ ਖਬਰ USA ਦੇ ਵਿੱਚ ਬਾਈਪਾਰਟੀਸ਼ਨ ਕਾਲਸ ਦੋਨਾਂ ਪਾਸਿਆਂ ਤੋਂ, ਦੋਨਾਂ ਪਾਰਟੀਆਂ ਤੋਂ, ਰਿਪਬਲਿਕਨ ਤੇ ਡੈਮੋਕ੍ਰੇਟਸ ਵੱਲੋਂ ਵਾਈਟ ਹਾਊਸ ਨੂੰ ਜਾ ਰਹੀਆਂ ਵੀ ਰਸ਼ੀਆ ਦਾ ਆਇਲ ਆ ਜੋ ਉਸ ਨੂੰ ਬੈਨ ਕੀਤਾ ਜਾਵੇ। ਰਿਪਬਲਿਕਨ ਤਾਂ ਮੈਜੋਰਟੀ ਦੇ ਵਿੱਚ ਕਹਿ ਰਹੇ ਆ ਵੀ ਕਿਉਂਕਿ ਇੱਕੋ ਇੱਕ ਸੋਰਸ ਹੈਗਾ ਆਇਲ ਗੈਸ ਜਿਸ ਤੋਂ ਰਸ਼ੀਆ ਨੂੰ ਪੈਸੇ ਮਿਲਦੇ ਆ, ਉਸ ਨੂੰ ਇਮੀਡੀਏਟਲੀ ਬੈਨ ਕੀਤਾ ਜਾਵੇ। ਪਰ ਵਾਈਟ ਹਾਊਸ ਹਜੇ ਤੱਕ ਇਸ ਨੂੰ ਬੈਨ ਕਰਨ ਤੋਂ ਰੁਕ ਰਿਹਾ ਹੈਗਾ। ਈਵਨ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਵੀ ਕਿਹਾ ਕਿ ਇਮੀਡੀਏਟਲੀ ਸਾਨੂੰ ਬੈਨ ਕਰਨਾ ਚਾਹੀਦਾ ਹੈਗਾ। ਪੁਟਿਨ ਦਾ ਮੇਜਰ ਸੋਰਸ ਆਫ ਰੈਵਨਿਊ ਸੈਲਿੰਗ ਆਇਲ ਤੇ ਗੈਸ ਹੈਗਾ। ਇਹ ਸੈਨੇਟਰ ਟੈਡ ਕਰੂਜ਼ ਰਿਪਬਲਿਕਨ ਟੈਕਸਸ ਦੇ, ਉਹਨਾਂ ਨੇ ਇਹ ਕਿਹਾ ਵੀ ਜਦੋਂ ਤੱਕ ਤੁਸੀਂ ਬਿਲੀਅਨਸ ਆਫ ਡਾਲਰ ਉਹਨੂੰ ਦੇਈ ਜਾਓਗੇ ਤੇ ਉਹ ਯੂਕਰੇਨ ਦੇ ਵਿੱਚ ਐਂਟਰ ਹੀ ਰਹੇਗਾ। ਹਾਲਾਂਕਿ USA ਸਿਰਫ 1% ਰਸ਼ੀਆ ਦਾ ਕਰੂਡ ਆਇਲ ਆ ਉਹ USA ਨੂੰ ਆਉਂਦਾ ਹੈਗਾ, ਬਾਕੀ ਹੋਰ ਗਵਰਨਮੈਂਟਸ ਨੂੰ ਜਾਂਦਾ, ਪਰ USA ਸਿਰਫ 1% ਆਉਂਦਾ ਹੈਗਾ। ਸੋ ਵਾਈਟ ਹਾਊਸ ਦੇ ਉੱਤੇ ਕਾਫੀ ਪ੍ਰੈਸ਼ਰ ਆ ਵੀ ਇਸ ਨੂੰ ਵੀ ਸੈਂਕਸ਼ਨ ਦੇ ਅੰਦਰ ਲਿਆਂਦਾ ਜਾਵੇ। ਬਹੁਤ ਜ਼ਿਆਦਾ ਸੈਂਕਸ਼ਨਸ ਲਾਈਆਂ ਗਈਆਂ। ਆਪਾਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਡਿਸਕਸ ਕੀਤੀਆਂ ਹੀ ਆ ਵੀ ਕਿਸ ਤਰ੍ਹਾਂ ਉੱਥੇ ਦੇ ਜਿਹੜੇ ਓਲੀਗਾਰਸ ਹੈਗੇ, ਅਮੀਰ ਲੋਕ ਆ, ਉਹਨਾਂ ਦੇ ਉੱਤੇ ਵੀ ਏਅਰੋਫਲੋਟ, ਉਹਨਾਂ ਦੀ ਜਿਹੜਾ ਏਅਰ ਸਪੇਸ ਆ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ। ਪਰ ਹੁਣ ਗੈਸ, ਜੇ ਗੈਸ ਦਾ ਬੈਨ ਲੱਗ ਜਾਂਦਾ ਹੈ ਆਇਲ ਤੇ ਗੈਸ ਤੇ, ਫਿਰ ਉਹਦੇ ਬਹੁਤ ਜ਼ਿਆਦਾ ਅਸਰ ਪਊਗਾ। ਪਰ ਉਹਦੇ ਨਾਲ ਹੀ ਕਿਉਂਕਿ ਇੱਥੇ ਹੁਣ ਪੂਰੀ ਦੁਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਹੋਰ ਚੜ੍ਹ ਗਈਆਂ ਆ ਤੇ ਚੜ੍ਹ ਵੀ ਸਕਦੀਆਂ ਆ। ਉਹਨੂੰ ਦੇਖਦੇ ਹੋਏ ਜਿਹੜੀਆਂ ਸਰਕਾਰਾਂ ਆ ਉਹ ਡਰ ਰਹੀਆਂ ਆ ਗੈਸ ਦੇ ਬੈਨ ਦੇ ਉੱਤੇ। ਪਰ ਕੁਛ ਸੈਨੇਟਰਸ USA 'ਚ ਇਹ ਕਹਿ ਰਹੇ ਆ ਵੀ ਜਿਹੜੇ ਰਿਜ਼ਰਵ ਰੱਖੇ ਹੋਏ ਆ ਉਹਨਾਂ ਨੂੰ ਵਰਤਣਾ ਸ਼ੁਰੂ ਕਰੋ, ਉਸ ਤੋਂ ਬਾਅਦ ਫਿਰ ਤੁਸੀਂ ਹੋਰ ਜਿਹੜੀ ਮੁਲਕ ਆ ਉਹਨਾਂ ਤੋਂ ਗੈਸ ਖਰੀਦ ਸਕਦੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹਦੇ ਉੱਤੇ ਕੀ ਡਿਸੀਜਨ ਲੈਂਦੇ, ਕਿਉਂਕਿ ਜਦ ਕਿ ਉਹਨਾਂ ਦੀ ਪਾਰਟੀ ਦੇ ਵੀ ਬਹੁਤ ਸਾਰੇ ਲੋਕ ਇਸ ਹੱਕ 'ਚ ਆ ਵੀ ਰਸ਼ੀਆ ਦੇ ਗੈਸ ਤੇ ਆਇਲ ਦੇ ਉੱਤੇ ਵੀ ਬੈਨ ਲਾ ਦੇਣਾ ਚਾਹੀਦਾ। ਜੀ, ਬਹੁਤ ਸਾਰੇ ਜਿਹੜੇ ਬਾਹਰਲੇ ਮੁਲਕ ਦੇ ਲੋਕ ਆ ਜਿਹੜੇ ਇਸ ਲੜਾਈ ਦੇ ਵਿੱਚ ਹਿੱਸਾ ਪਾਉਣ ਦੇ ਲਈ, ਯੂਕਰੇਨ ਦੀ ਮਦਦ ਦੇ ਲਈ ਜਿਹੜੇ ਉੱਥੇ ਜਾ ਰਹੇ ਆ। ਕੱਲ੍ਹ ਕੁਛ ਵਾਈਸ ਨਿਊਜ਼ ਦੇ ਨਾਲ ਲੋਕ ਗੱਲਬਾਤ ਕਰ ਰਹੇ ਸੀ। ਬ੍ਰਿਟੇਨ ਤੋਂ, UK ਤੋਂ ਜਿਹੜੇ ਆ ਉਹ ਲੋਕ ਗਏ ਆ, ਕਹਿੰਦੇ ਵੀ ਅਸੀਂ ਯੂਕਰੇਨ ਦੀ ਆਰਮੀ ਦੀ ਇਸ ਦੇ ਵਿੱਚ ਮਦਦ ਜਿਹੜੀ ਕਰਾਂਗੇ ਤੇ ਵੀ ਮਦਦ ਕਰਨੀ ਅਸੀਂ ਜਿਹੜੀ ਉਹ ਚਾਹੁੰਦੇ ਹੈਗੇ ਆ। ਵੀ ਕਹਿੰਦੇ ਵੀ ਅੱਜ ਉਹ ਉੱਥੇ ਆ, ਇਹ ਹੋਰ ਵੈਸਟ ਵੱਲ ਨੂੰ ਜਿਹੜਾ ਆ ਉਹ ਰੂਸ ਵੱਧ ਸਕਦਾ ਆ ਜੇ ਇਸ ਨੂੰ ਇੱਥੇ ਹੀ ਨਾ ਰੋਕਿਆ ਗਿਆ ਤਾਂ। BBC ਨੇ ਹਰਜੋਤ ਸਿੰਘ ਜੀ ਆਪਣੀ ਜਿਹੜੀ ਕਵਰੇਜ ਆ ਰਸ਼ੀਆ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਆ। ਇਹ ਉਹਨਾਂ ਨੇ ਉਦੋਂ ਫੈਸਲਾ ਹੁਣ ਲਿਆ ਆ ਜਦ ਰੂਸ ਨੇ ਰਸ਼ੀਆ ਨੇ BCC ਨੂੰ ਬਲੌਕ ਕਰ ਦਿੱਤਾ ਸੀਗਾ, ਉਹਨਾਂ ਦੇ ਨੈਟਵਰਕ ਨੂੰ ਬਲੌਕ ਕਰ ਦਿੱਤਾ ਸੀਗਾ, ਤੇ ਹੋਰ ਵੀ ਕਈ ਵੈਸਟਰਨ ਮੀਡੀਆ ਨੂੰ ਜਿਹੜਾ ਉੱਥੇ ਉਹਨਾਂ ਨੇ ਬਲੌਕ ਕਰ ਦਿੱਤਾ ਸੀਗਾ। ਤੇ ਰਸ਼ੀਆ ਵਾਲੇ ਕਹਿ ਰਹੇ ਸੀਗੇ ਵੀ ਇਹ ਜੋ ਵੀ BBC ਵਾਲੇ ਉੱਥੇ ਦਿਖਾ ਰਹੇ ਆ ਉਹ ਫਾਲਸ ਇਨਫੋਰਮੇਸ਼ਨ ਹੈਗੀ ਹੈ, ਜਿਹੜੀ ਉਹਨਾਂ ਦੀ ਇਨਵੇਜਨ ਕੀਤੀ ਹੋਈ ਹੈਗੀ ਹੈ ਯੂਕਰੇਨ ਦੇ ਬਾਬਤ। ਸੋ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਦਿਖਾਉਣਾ ਹੀ ਨਹੀਂ ਤੇ ਫਿਰ ਅਸੀਂ ਤੁਹਾਡੀ ਜਿਹੜੀ ਉੱਥੇ ਕਵਰੇਜ ਵੀ ਨਹੀਂ ਕਰਾਂਗੇ। ਜੀ, ਇਸੇ ਤਰ੍ਹਾਂ ਰਸ਼ੀਆ ਤੋਂ ਇੱਕ ਹੋਰ ਖਬਰ ਆ ਰਹੀ ਰਾਜਧਾਨੀ ਸਿੰਘ ਜੀ, ਉੱਥੇ ਇੱਕ ਇੰਡੀਪੈਂਡੈਂਟ TV ਸਟੇਸ਼ਨ ਸੀਗਾ, ਜਿਹੜੇ ਇੰਡੀਪੈਂਡੈਂਟ ਵਿਊ ਰੱਖਦੇ ਆ, ਉਹਨਾਂ ਦੇ 100 ਦੀ ਗਿਣਤੀ ਦੇ ਵਿੱਚ ਸਾਰੇ ਇੰਪਲਾਈਆਂ ਦੀ ਇੱਕ ਵੀਡੀਓ ਬਾਹਰ ਆਈ ਆ ਆਪਣੇ ਬੈਚ ਛੱਡ ਕੇ, ਤੇ ਕਿਉਂਕਿ ਉਹਨੂੰ ਬੰਦ ਕੀਤਾ ਸਾਰੇ ਉਹ ਉਸ TV ਸਟੇਸ਼ਨ ਨੂੰ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਹੈਗੇ ਆ। ਸੋ ਜਿਹੜਾ ਵੀ ਰਸ਼ੀਆ ਦੇ ਅਗੇਂਸਟ ਬੋਲਦਾ, ਚਾਹੇ ਉਹ 7 ਸਾਲ ਤੋਂ ਲੈ ਕੇ 11 ਸਾਲ ਦੇ ਬੱਚੇ ਆ, ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਉਹਨਾਂ ਨੂੰ ਫੜ ਕੇ ਸਿੱਧਾ ਹੀ ਉਹ ਜੇਲ੍ਹ ਦੇ ਵਿੱਚ ਪਾ ਰਹੇ ਹੈਗੇ ਆ। ਜੀ,